सारे दोस्तों को सलाम, सत श्री अकाल और नमस्कार। दोस्तों, बैठे हाँ असी एहसान बाजवा साहब दे नाल। एहसान बाजवा साहब दा जिस तरह मैं पहले दसदा रहिंदा हुन्ना कि पंजाबीयत दी उन्हां दी इस ते गहरी नज़र भी है, और जो पंजाब दे नाल वापरिया ये सिर्फ नहीं कि उन्होंने अदबी हवालियां दे नाल देखदे न, बल्कि तरीखी और सियासी हवालियां दे नाल वो बहुत अच्छे तरीके नाल पंजाब दे हर मसले नूं उन्होंने वेख्या है। अगस्त का महीना शुरू हो चुका है और अगस्त का महीना वो है कि बकौल किसी शायर दे कि निक्के आखण आज़ादियाँ मिलियाँ तो वड्डे आखण पवाड़े पे। बाजवा साहब मैंने करैक्ट कर देंगे कि किस तरह का मिसरा है, लेकिन उसका मतलब यही है। सो अगस्त के महीने दे विच जिथे पूरी इंडिया और पाकिस्तान दोनों मुल्कां दे लोग, दोनों मुल्कां दी आवाम आज़ादियां दे नाल इन्हें सैलीब्रेट करती है, उत्थे इन्हां दे दरम्यान ही इन्हां दा ही हिस्सा एक खिता पंजाब भी है जिन्हां दे हंझू अजे तक नहीं सुके और अगस्त दे विच ते वो खास वेखे जा सकते हैं। गो के इस ते बहुत ज़्यादा इन बदलने की कोशिश की गई, लेकिन अज भी वो लोग जिंदा हैं जिन्हां दे अखी सामने जो वापरियां वो तुहानूं दसदे। उहदे ते रियासतां दा बयानिया कुछ होर है, अवामी बयानिया, लोक बयानिया वो कुछ होर हैं। सो आंदे हाँ एहसान बाजवा साहब वल कि पार्टीशन के बारे वो की कहते हैं, क्योंकि वो इस खास एक एरिए उस तो तलक रखते हैं जितों बहुत सारे लोग माइग्रेट करके गए, और उन्होंने दे माइग्रेशन का जोड़ा अमल है, बहुत सारे लोग इत्थे आए भी वो किस हद तक जानते हैं, की उन्होंने कहानियां का पता है। ये एहसान बाजवा साहब तुम दसते हैं कि पंजाब दे नाल की वो दुख भरियां कहानियां किवें जुड़ियां हैं, की होया। जी बाजवा साहब। हाँ जी, पहला मैं गल दसांगा वट्टू साहब, बहुत मेहरबानी, शुक्रिया। पहला मैं तुहानूं दसना चाहांगा कि लोकां दे विच सांझ किवें दी सी, ਉਹਦੀ एक मैं मिसाल देंगा कि मेरी ਨੂੰਹ है पिंड लद्दे के उत्थों दे सरोया खानदान दी। ਉਹਦੇ ਇਹਦੇ दादा जी सन चौधरी अकबर अली सरोया 107 साल ਦੇ ਹੋ ਕੇ ਫੌਤ ਹੋਏ ਤੇ बड़े सेहतमंद सन। आम टुरे फिरते हैं ਜਦੋਂ ਅਸੀਂ ਜਾਂਦੇ ਹਾਂ ਤੇ ਕਦੀ ਕੋਈ ਡੰਡਾ ਸੋਟਾ ਹੱਥ 'ਚ ਨਹੀਂ, ਤੇ ਉਹਨਾਂ ਨੂੰ ਆਪਣੀ ਡੇਟ ਆਫ ਬਰਥ ਵੀ ਯਾਦ ਸੀ ਔਰ ਸਾਰਾ ਮਤਲਬ 8-9 ਜਮਾਤਾਂ ਪੜ੍ਹੇ ਵੀ ਸਨ। ਉਹਨਾਂ ਕਿਹਾ ਜੀ ਕਿ ਸਾਡੇ 'ਚ ਸਾਂਝ ਕਿਵੇਂ ਦੀ ਸੀ ਪਹਿਲਾਂ, ਔਰ ਫਿਰ ਉਹ ਸਾਂਝ ਜਿਹੜੀ ਆ ਉਹਦੇ 'ਚ ਵਿਗਾੜ ਜਿਹੜਾ ਪਿਆ ਕਿਵੇਂ ਪਿਆ, ਉਹਦੇ ਕੀ ਉਹਦੇ ਸਨ ਮੁਹਰਕਾਤ। ਉਹਨਾਂ ਦੱਸਿਆ ਕਿ ਸਾਡੇ ਪਿੰਡ ਇੱਥੇ ਸਦਾ ਸਿੰਘ ਇੱਕ ਬੰਦਾ ਸੀ ਜਿਹਦਾ ਬਾਬਾ ਸਦਾ ਸਿੰਘ ਸੀ, ਸਾਡਾ ਚਾਚਾ ਲੱਗਦਾ ਸੀ। ਉਹਨਾਂ ਨੇ ਦੱਸਿਆ ਕਿ ਸਾਡਾ ਚਾਚਾ ਲੱਗਦਾ ਸੀ ਤੇ ਵੱਡਾ ਮਾਲਕ ਸੀ ਜ਼ਮੀਨ ਦਾ, ਤੇ ਮੇਰੇ ਨਾਲ ਉਹ ਇੰਨਾ ਪਿਆਰ ਕਰਦਾ ਸੀ ਕਿ ਮੇਰਾ ਵਾਲਦ ਨਿੱਕੇ ਹੁੰਦਿਆਂ ਫੌਤ ਹੋ ਗਿਆ, ਤੇ ਉਹਨਾਂ ਰੋਜ਼ ਲੌਡੇ ਵੇ ਆਉਣਾ ਤੇ ਮੇਰੀ ਮਾਂ ਨੂੰ ਆਖਣਾ, ਭੈਣ ਮੈਨੂੰ ਨਾ ਦੁੱਧ ਉਸੇ ਗਲਾਸ 'ਚ ਦੇ ਜਿਹਦੇ 'ਚ ਅਕਬਰ ਅਲੀ ਨੇ ਪੀਤਾ, ਮੈਨੂੰ ਬੜਾ ਦੁੱਖ ਹੈ ਕਿ ਮੇਰਾ ਭਤਰੀਆ ਜੰਮਦਾ ਹੀ ਯਤੀਮ ਹੋ ਗਿਆ। ਫਿਰ ਉਹਨਾਂ ਗੱਲ ਸੁਣਾਈ ਕਿ ਉਸੇ ਬਾਬੇ ਸਦਾ ਸਿੰਘ ਦੀ ਪੋਤਰੀ ਦਾ ਵਿਆਹ ਸੀ, ਤੇ ਉਦੋਂ ਜ਼ਮਾਨਾ ਇਸ ਤਰ੍ਹਾਂ ਦਾ ਸੀ ਕਿ ਚੌਲ ਪਕਾਉਂਦੇ ਸਨ ਤੇ ਚੌਲਾਂ ਦੇ ਉੱਤੇ ਦੇਸੀ ਘਿਓ ਪਾ ਕੇ ਤੇ ਉੱਤੇ ਉਹ ਦੇਸੀ ਖੰਡ ਹੁੰਦੀ ਸੀ, ਉਹ ਇਸ ਤਰ੍ਹਾਂ ਨਾਲ ਹੱਥ ਫੇਰ ਕੇ ਤੇ ਪਾ ਦਿੰਦੇ ਸਨ। ਤੋਆਨੇ ਨੇ ਘਿਓ ਚੌਲਾਂ ਦੇ ਉੱਤੇ ਪਾਉਣ ਦੀ ਮੇਰੀ ਡਿਊਟੀ ਲੱਗੀ ਸੀ। ਮੈਂ 10-12 ਸਾਲਾਂ ਦਾ ਸਾਂ, ਤੇ ਉਹ ਨਾ ਲੋਟੇ ਹੁੰਦੇ ਸਨ ਬੜੇ ਸਾਫ਼ ਜਿਹੇ, ਉਹਨਾਂ ਦੇ ਵਿੱਚ ਘਿਓ ਦੇਸੀ ਪਾਇਆ ਤੇ ਇਸ ਤਰ੍ਹਾਂ ਉੱਤੇ ਨਾ ਥਾਲ ਦੇ ਵਿੱਚ ਪਾਈ ਜਾਣਾ, ਮੈਂ ਭਰੀ ਜਾਣੇ, ਅੱਧੇ ਅੱਧੇ ਕਰੀ ਜਾਣੇ, ਤੇ ਲੋਕੀ ਖਾਂਦੇ ਵੀ ਬੜਾ ਸਨ। ਤੇ ਉਹਨਾਂ ਨੇ ਮੈਂ ਜਦੋਂ ਨਾ ਜੰਝ ਆਈ ਇਹਨਾਂ ਤੇ ਜੰਝ ਦੇ ਵਿੱਚ ਇੱਕ ਬਾਹਮਣ ਸੀ। ਇਹ ਯਾਦ ਰੱਖੋ ਕਿ ਜਿੰਨਾ ਨਫ਼ਰਤਾਂ ਦਾ ਫਤੂਰ ਪਾਇਆ ਨਾ ਜੀ, ਉਹ ਇਹਨੇ ਜਿਹੜੇ ਇਹ ਧਾਰਮਿਕ ਨੇ ਨਾ ਆਗੂ, ਯਾਨੀ ਵਿਗਾੜ ਬਾਹਮਣਾ ਪੰਡਤਾਂ ਮੁੱਲਾਂ ਨੇ ਤੇ ਪਾਦਰੀਆਂ ਨੇ ਪਾਇਆ ਹੋਇਆ, ਔਰ ਇਹਨਾਂ ਦੀ ਦੁਕਾਨ ਨਹੀਂ ਚੱਲਦੀ ਅਗਰ ਨਫ਼ਰਤਾਂ ਨਾ ਹੋਣ ਤੇ। ਉਹ ਬਾਹਮਣ ਸੀ ਜੰਝ ਦੇ ਵਿੱਚ ਕੋਈ, ਉਹਨੇ ਵੇਖ ਲਿਆ, ਹੁੰਦਾ ਜੀ ਇਹ ਮੁਸਲਮਾਨ ਮੁੰਡੇ ਇੱਥੇ ਵੇਖੋ ਜੀ ਰੋਟੀ ਪੈ ਵਰਜਦੇ ਨੇ, ਤੇ ਹਾਂ ਤੇ ਨਹੀਂ ਰੋਟੀ ਖਾਣੀ ਹੈ ਤੇ ਪਿੱਟ ਕੱਤੀ ਹੈ ਤੇ ਤਾਂ ਸਾਹ ਹੋ ਗਿਆ, ਉਹ ਹੋ ਗਿਆ। ਉਹ ਗੱਲ ਜਿਹੜੀ ਹੈ ਨਾ, ਉਹ ਗੱਲ ਅੱਗੇ ਟੁਰੀ ਤੇ ਜੰਝ ਦੇ ਵਿੱਚ ਨਾ ਖੁਸਰ ਫੁਸਰ ਹੋਣ ਲੱਗ ਪਈ, ਤੇ ਉਹ ਕੁੜੀ ਮੁੰਡੇ ਦਾ ਜਿਹੜਾ ਪਿਓ ਸੀ ਆਇਆ ਢੁੱਕਣ। ਇਹ ਬਾਬੇ ਸਦਾ ਸਿੰਘ ਦੀ ਪੋਤਰੀ ਦਾ ਵਿਆਹ ਸੀ, ਉਹਦੇ ਤੱਕ ਗਈ। ਉਹ ਨਾ ਬਾਬੇ ਸਦਾ ਸਿੰਘ ਨੇ ਵੀ ਜਿਸ ਵੇ ਗੱਲ ਸੁਣ ਲਈ ਤੇ ਉਹਨੇ ਉਸ ਮੁੰਡੇ ਦੇ ਪਿਓ ਨੂੰ ਸੱਦਿਆ। ਉਹਨੇ ਆਖਿਆ, ਓਏ ਇੱਧਰ ਆ ਭਰਾ। ਹਾਂਜੀ, ਉਹਨੇ ਆਖਿਆ ਕਿ 125 ਘੋੜੀ ਤੁਹਾਡੀ ਜਿਹੜੀ ਹੈ ਨਾ,
ਇਹ ਸਾਡੇ ਲਾਗੀਆਂ ਨੇ ਫੜ ਕੇ ਤੇ ਇੱਧਰ ਉਹ ਬੰਨੀਆਂ ਨੇ, ਤੁਸੀਂ ਇੰਜ ਕਰੋ ਕਿ ਇਹ ਘੋੜੀਆਂ ਆਪਣੀਆਂ ਫੜੋ ਤੇ ਇੱਧਰ ਨੂੰ ਪਿੰਡੋਂ ਬਾਹਰੋਂ ਬਾਹਰ ਨਿਕਲ ਜਾਓ, ਮਤੇ ਇੱਥੇ ਕੁਝ ਹੋਰ ਨਾ ਹੋ ਜਾਏ। ਮੈਂ ਤੁਹਾਡੀ ਰਿਸ਼ਤੇਦਾਰੀ ਵਾਸਤੇ ਇਹਨਾਂ ਭਰਾਵਾਂ ਨਾਲ ਭਤਰੀਆਂ ਨਾਲ ਆਪਣੇ ਤਲਕ ਨਹੀਂ ਵਿਗਾੜ ਸਕਦਾ, ਇਹਨਾਂ ਨਾਲ ਮੇਰੀ ਸਦੀਆਂ ਦੀ ਸਾਂਝ ਹੈ। ਵਾਹ ਵਾਹ। ਜਦੋਂ ਇਹ ਬਾਬਾ ਜੀ ਗੱਲ ਸੁਣਾਉਂਦੇ ਤੇ ਫੌਤ ਹੋ ਗਏ ਨੇ, ਹੁਣ ਉਹ ਆਖਣ ਲੱਗੇ ਕਿ ਜਦੋਂ ਇਹ ਗੱਲ ਹੋਈ ਨਾ ਤੇ ਜਨਾਬ ਵਕਤ ਪੈ ਗਿਆ। ਉਹ ਮੁੰਡੇ ਦਾ ਪਿਓ ਆ ਕੇ ਤੇ ਉਹ ਬਾਬਾ ਸਦਾ ਸਿੰਘ ਨੂੰ ਆਂਦਾ ਕਿ ਜੀ ਮਾफ़ ਕਰ ਦਿਓ ਸਾਨੂੰ, ਤੇ ਇਸ ਬਾਹਮਣ ਨੇ ਮਤਲਬ ਇਹ ਗਲਤ ਕੰਮ ਕੀਤਾ ਤੇ ਮਤਲਬ ਇਹ ਕਿ ਤੁਸੀਂ ਮਾफ़ ਕਰ ਦਿਓ, ਇਸ ਗੱਲ ਨੂੰ ਕੋਈ ਨਹੀਂ ਗਾਈ ਗਈ। ਉਹਨੇ ਆਖਿਆ ਵੀ ਭਾਈ ਗੱਲ ਇਹ ਆ ਕਿ ਮੈਂ ਇਹ ਮੇਰੇ ਖੂਨ ਦਾ ਹਿੱਸਾ ਨੇ, ਇਹ ਵੀ ਸਰੋਏ ਨੇ, ਮੈਂ ਵੀ ਸਰੋਇਆ ਵਾਂ, ਇਹਨਾਂ ਦੀ ਮੇਰੀ ਨਸਲ ਇੱਕ ਹੈ, ਮੇਰਾ ਖੂਨ ਇੱਕ ਹੈ। ਹਾਂਜੀ, ਤੁਹਾਡਾ ਰਿਸ਼ਤਾ ਤਾਂ ਮੈਨੂੰ ਪੋਤਰੀ ਦਾ ਹੋਰ ਵੀ ਕਿਤੋਂ ਲੱਭ ਸਕਦਾ ਹੈ, ਮੈਂ ਉਹਦੇ ਨਾਲ ਕਰ ਸਕਣਾ, ਲੇਕਿਨ ਇਹਨਾਂ ਨਾਲ ਮੈਂ ਸਾਂਝ ਮੁਕਾ ਨਹੀਂ ਸਕਦਾ, ਮੇਰਾ ਇਹਨਾਂ ਦਾ ਖੂਨ ਸਾਂਝਾ ਹੈ। ਔਰ ਫਿਰ ਇਹ ਹੋਇਆ ਕਿ ਉਹਨਾਂ ਆਖਿਆ ਜੀ ਕਿ ਮਾफ़ੀ ਦੇ ਦਿਓ, ਤੇ ਬਾਬਾ ਸਦਾ ਸਿੰਘ ਨੇ ਆਖਿਆ ਕਿ ਮਾफ़ੀ ਉਸ ਮੁੰਡੇ ਕੋ ਮੰਗ ਜਿਹਦੀ ਤੂੰ ਸ਼ਾਨ 'ਚ ਗੁਸਤਾਖੀ ਕੀਤੀ। ਹੁਣ ਉਹ ਬਾਬਾ ਜੀ ਮੈਨੂੰ ਗੱਲ ਸੁਣਾਉਣ ਕਿ ਮੈਂ 10-12 ਸਾਲਾਂ ਦਾ ਹਾਂ। ਹੁਣ ਉਹ ਬਾਬੇ ਨੇ ਨਾ ਆ ਕੇ ਪੱਗ ਲਾ ਕੇ ਤੇ ਮੇਰੇ ਪੈਰਾਂ ਦੇ ਵਿੱਚ ਰੱਖ ਦਿੱਤੀ ਤੇ ਮੇਰੇ ਸਾਹਮਣੇ ਇੰਜ ਖਲੋ ਗਿਆ ਹੱਥ ਜੋੜ ਕੇ, ਤੇ ਮੈਨੂੰ ਹੁਣ ਸਮਝ ਨਾ ਆਇਆ ਵੀ ਮੈਂ ਇਹਨੂੰ ਕੀ ਆਖਣਾ ਹੈ। ਤੇ ਮੈਂ ਨਾ ਉਹਨੂੰ ਇੱਕ ਨੂੰ ਪੁੱਛਿਆ ਯਾਰ ਮੈਂ ਕੀ ਕਰਾਂ। ਉਹ ਮੈਨੂੰ ਇੱਕ ਬੰਦਾ ਆਂਦਾ ਕਿ ਪੱਗ ਫੜ ਕੇ ਤੇ ਬਾਬੇ ਦੇ ਸਿਰ ਤੇ ਰੱਖ ਦੇ, ਹਾਂਜੀ, ਤੇ ਜਾਲ ਜੱਫੀ ਪਾ ਲੈ ਬਾਬੇ ਨੂੰ। ਉਹ ਮੈਂ ਪੱਗ ਫੜ ਕੇ ਤੇ ਬਾਬੇ ਦੇ ਸਿਰ ਤੇ ਰੱਖੀ ਤੇ ਉਹਦੇ ਨਾਲ ਜੱਫੀ ਪਾਈ, ਤੇ ਚਲੋ ਉਹ ਗੱਲ ਜਿਹੜੀ ਆ ਮੁੱਕ ਗਈ, ਉਹ ਬਰਾਤ ਵੀ ਆਈ ਗਈ, ਸਾਰਾ ਸਿਲਸਿਲਾ। ਉਹ ਆਂਦੇ ਸਨ ਕਿ ਪਿੰਡ 'ਚ ਮਤਲਬ ਇੱਕ ਇੱਥੇ ਇਹ ਹੁੰਦਾ ਸੀ, ਉਹਦਾ ਨਾਂ ਸੀ ਆਪਣਾ ਫੀਨਾ ਸੀ, ਆ ਜਿਹੜਾ ਸਣਖ ਵਜਾਉਣ ਵਾਲਾ ਸਾਡੇ ਪਿੰਡ ਹੁੰਦਾ। ਉਹਨੇ ਇਹ ਨਾ ਇੱਕ ਦੋ ਦਫਾ ਇੰਜ ਕੀਤਾ ਕਿ ਉਹ ਜਦੋਂ ਅਜ਼ਾਨ ਦਾ ਟਾਈਮ ਹੋਣਾ ਨਾ, ਉਦੋਂ ਉਹਨੇ ਸਣਖ ਵਜਾਉਣ ਲੱਗ ਪੈਣਾ। ਉਹ ਉਸ ਬਾਬੇ ਸਦਾ ਸਿੰਘ ਨੂੰ ਸੱਦਿਆ, ਉਹਨੇ ਆਖਿਆ ਓਏ ਫੀਨਿਆ ਉਰਾ ਆਏ ਨਾ, ਇਹ ਮੁਸਲਮਾਨਾਂ ਦੀਆਂ ਅਜ਼ਾਨਾਂ ਕਿੰਨੀਆਂ ਹੁੰਦੀਆਂ ਨੇ? 5। ਉਹਨੇ ਆਖਿਆ ਕਿੰਨੇ ਮਿੰਟ ਲੱਗਦੇ ਨੇ? 4 ਮਿੰਟ ਨਹੀਂ ਲੱਗਦੇ। ਉਹਨੇ ਆਖਿਆ 4-5 ਜਾਂ 20 ਮਿੰਟ ਹੋ ਗਏ ਨੇ। ਤੇ 24 ਘੰਟਿਆਂ 'ਚ ਕੰਜਰ ਦਿਆ ਪੁੱਤਰਾ ਤੈਨੂੰ ਹੋਰ ਕੋਈ ਟਾਈਮ ਨਹੀਂ ਲੱਭਦਾ ਸਣਖ ਵਜਾਉਣ ਲਈ? ਤੂੰ ਤਿੜ ਕੇ ਉਸੇ ਵੇ ਅਗਰ ਅੱਜ ਤੋਂ ਬਾਅਦ ਵਜਾਇਆ ਮੈਂ ਤੇਰੀਆਂ ਲੱਤਾਂ ਭੰਨ ਚੜੀਆਂ। ਅੱਛਾ, ਜਦੋਂ ਜੀ ਇਹ ਗੱਲ ਹੋ ਗਈ, ਉਹ ਆਂਦੇ ਸਨ ਇੱਕੋ ਖੂਹੀ ਸੀ ਜਿਹਦੇ ਵਿੱਚੋਂ ਇੱਕ ਪਾਸੇ ਸਾਡਾ ਮਾਛੀ ਪਾਣੀ ਕੱਢਦਾ ਸੀ, ਦੂਜੇ ਪਾਸੇ ਹਿੰਦੂਆਂ ਦਾ ਮਹਿਰਾ ਪਾਣੀ ਕੱਢਦਾ ਸੀ। ਇੱਕੋ ਖੂਹੀ 'ਚੋਂ ਅਸੀਂ ਪਾਣੀ ਪੀਂਦੇ ਰਹੇ ਹਾਂ। ਹਾਂਜੀ, ਤੋ ਇਹ ਸਨ ਸਾਂਝਾਂ। ਹਾਂਜੀ, ਔਰ ਇਹ ਸਾਂਝਾਂ ਦੇ ਵਿੱਚ ਵਿਗਾੜ ਜਿਹੜਾ ਪਾਇਆ, ਉਹ ਵਿਗਾੜ ਪਾਇਆ ਇਹਨਾਂ ਸੋ ਕਾਰਡ ਬਾਹਮਣਾਂ ਨੇ, ਮੁੱਲਾਂ ਨੇ। ਹਾਂਜੀ, ਪਾਦਰੀਆਂ ਦਾ ਘਾਟੇ ਦੇ 'ਚ ਅਮਲ ਦਖਲ ਹੈ। ਇਹ ਮੁਸਲਮਾਨਾਂ ਤੇ ਇਹਨਾਂ ਦੇ ਵਿਚਕਾਰ ਜਿਹੜਾ ਸੀ ਨਾ, ਇਹ ਵਿਗਾੜ ਇਹਨਾਂ ਲੋਕਾਂ ਪਾਇਆ, ਇਹਨਾਂ ਨਫ਼ਰਤਾਂ ਦੂਰੀਆਂ ਪਾਈਆਂ। ਹਾਂਜੀ, ਤੋ ਹਾਲਾਂਕਿ ਗੱਲ ਇਹ ਵੇ ਕਿ ਵੇਖੋ ਜੀ ਮਜ਼ਹਬ ਤਬਦੀਲ ਕਰਨਾ, ਉਹ ਦੱਸਦੇ ਸਨ ਬਾਬਾ ਜੀ ਕਿ ਸਾਡਾ ਵਡਕਾ ਪੂਰਾ ਪਿੰਡ ਸਿੱਖਾਂ ਦਾ ਸੀ, ਇੱਕੋ ਘਰ ਮੁਸਲਮਾਨ ਹੋਇਆ। ਉਹ ਆਂਦੇ ਨੇ ਸਾਡਾ ਵਡਕਾ ਸੀ, ਉਹਦਾ ਨਾਂ ਸੀ ਆਪਣਾ ਹਸ਼ਾਮ ਸਿੰਘ ਉਹਦਾ ਨਾਂ ਸੀ, ਤੇ ਉਹ ਫੌਜ 'ਚ ਸੀ ਤੇ ਇੱਕ ਸ਼ਾਹ ਸਾਹਿਬ ਸਨ ਉਹਦੇ ਯਾਰ, ਉਹ ਇਕੱਠੇ ਕਿਤੇ ਇੱਕੋ ਕਮਰੇ 'ਚ ਰਹਿੰਦੇ ਸਨ। ਉਹ ਜਦੋਂ ਕੁਰਾਨ ਸ਼ਰੀਫ ਪੜ੍ਹਨ ਨਾ ਸ਼ਾਹ ਸਾਹਿਬ ਤੇ ਸਾਡਾ ਇਹ ਉਹ ਵਡਕਾ ਆਂਦਾ ਕਿ ਜੀ ਆ ਜਿਹੜਾ ਤੁਸੀਂ ਪੜ੍ਹਦੇ ਹੋ ਨਾ ਕਲਾਮ, ਮੈਨੂੰ ਇਹਦੀ ਸਮਝ ਤੇ ਨਹੀਂ ਆਉਂਦੀ, ਪਰ ਮੇਰੇ ਦਿਲ 'ਤੇ ਅਸਰ ਬੜਾ ਹੁੰਦਾ ਹੈ। ਅੱਛਾ, ਤੇ ਮੈਂ ਇਹਨੂੰ ਪੜ੍ਹ ਸਕਣਾ? ਉਹਨਾਂ ਆਖਿਆ ਕਿ ਨਹੀਂ, ਤੂੰ ਤਾਂ ਪੜ੍ਹ ਸਕਣਾ ਜੇ ਮੁਸਲਮਾਨ ਹੋਏ ਤੇ। ਹਾਂਜੀ, ਉਹਨਾਂ ਆਖਿਆ ਵੀ ਮੈਨੂੰ ਮੁਸਲਮਾਨ ਕਰੋ। ਔਰ ਉਹ ਆਪਣੇ ਯਾਰ ਉਹ ਸ਼ਾਹ ਸਾਹਿਬ ਦੇ ਹੱਥ ਤੇ ਫੌਜੀ ਦੇ ਤੇ ਮੁਸਲਮਾਨ ਹੋ ਕੇ ਤੋਂ ਖਾਨਦਾਨ ਉਹਦੇ ਹੁਣ 5-4 ਘਰ ਬਣੇ ਨੇ। ਤੋ ਇਹ ਸਨ ਸਾਂਝਾ ਮਰਜ਼ੀ ਨਾਲ ਮਜ਼ਹਬ ਵੀ ਤਬਦੀਲ ਕਰਨਾ। ਵੇਖੋ ਜੀ ਮਜ਼ਹਬ ਮਰਜ਼ੀ ਹੈ ਨਾ, ਜਿਹਦੇ ਤੁਸੀਂ ਮਰਜ਼ੀ ਜਾਓ, ਲੇਕਿਨ ਧੱਕਾਸ਼ਾਹੀ ਲਾ ਇਕਰਾ ਫਿਰ ਦੀਨ, ਕੁਰਾਨ 'ਚ ਵੀ ਲਿਖਿਆ ਦੀਨ 'ਚ ਕੋਈ ਧੱਕਾਸ਼ਾਹੀ ਨਹੀਂ, ਇਹ ਨਹੀਂ ਹੋਣੀ ਚਾਹੀਦੀ। ਅਗਰ ਕੋਈ ਕਰਦਾ ਤੇ ਉਹ ਫਿਰ ਦੀਨ ਤੋਂ ਨਾ ਬਲਦ ਹੈ, ਦੀਨ ਨੂੰ ਜਾਣਦਾ ਨਹੀਂ, ਦੀਨ ਤੋਂ ਅਜਾਣੂ ਹੈ। ਤੋ ਗੱਲ ਇਹ ਹੋ ਰਹੀ ਸੀ ਕਿ ਇਹ ਇਸ ਹੱਦ ਦੀਆਂ, ਇਸ ਲੈਵਲ ਦੀਆਂ ਸਾਂਝਾਂ ਸਨ। ਹਾਂਜੀ, ਕਿ ਮਤਲਬ ਇਹ ਕਿ ਲੋਕ ਇਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਸਨ। ਮੈਂ ਇੱਕ ਹੋਰ ਮਿਸਾਲ ਤੁਹਾਨੂੰ ਦੇਣਾ ਕਿ ਮੈਂ ਪਿੱਛੇ ਜੇ ਗਿਆ ਇੱਥੇ ਇੱਕ ਪਿੰਡ ਖਾਨਪੁਰ ਬਲਾਰ, ਉੱਥੋਂ ਦਾ ਨਾ ਸਾਡਾ ਇੱਕ ਸਿੱਖ ਸੀ ਉੱਥੇ ਇੰਡੀਆ ਦਾ ਦੋਸਤ ਸੀ, ਤੇ ਉਹਨਾਂ ਦਾ ਮਕਾਨ ਸੀ ਬੜਾ ਵੱਡਾ, ਤੇ ਉਹਦਾ ਨਾਂ ਸੀ ਪ੍ਰਿਥੀਪਾਲ ਸਿੰਘ ਬਲਾਰੀਆ। ਉਹਨੇ ਮੈਨੂੰ ਆਖਿਆ ਸਾਡੇ ਮਕਾਨ ਨੂੰ ਵੇਖਿਓ। ਮੈਂ ਕਿਹਾ ਯਾਰ ਉੱਥੇ ਇੱਕ ਪੁਲਿਸ ਮੁਕਾਬਲਾ ਹੋਇਆ ਸੀ ਤੇ ਉਹ ਨਾ ਪੁਲਿਸ ਵੜ ਗਈ ਸੀ, ਬੜਾ ਵੱਡਾ ਮਕਾਨ ਸੀ, ਕੋਈ 20-25 ਕਮਰੇ ਸਨ। ਤੇ ਮੈਂ ਕਿਹਾ ਉਹ ਕੋਈ ਖਰਾਬੀ ਹੋ ਗਈ, ਕੋਈ ਅੱਗਾਂ ਲਾਈਆਂ, ਕੋਈ ਸਾੜਿਆ ਸੁੜਿਆ। ਆਖਣ ਲੱਗਾ ਫੇਰ ਵੀ ਜਾਇਓ। ਚਲੋ ਮੈਂ ਗਿਆ, ਉਹ ਮੈਂ ਵੇਖਿਆ। ਉੱਥੇ ਮੈਂ ਗਿਆ ਤੇ ਉੱਥੇ ਜਿਹੜੇ ਸਨ ਨਾ ਮੁਸਲਮਾਨ ਕੰਮੀ, ਉਹ ਮੈਨੂੰ ਮਿਲ ਪਏ 5-7-8-10 ਨਾ ਕੋਈ
ਉਹਨਾਂ ਕੋਈ ਜਲਾਏ ਸਨ, ਕੋਈ ਮੋਚੀ ਸਨ, ਉਹਨਾਂ ਕੋਲ ਮੈਂ ਬਹਿ ਗਿਆ। ਉਹਨੇ ਆਖਿਆ ਚੌਧਰੀ ਜੀ ਕਿਵੇਂ ਆਇਓ? ਉਹ ਗੱਲਾਂ 47 ਤੋਂ ਪਹਿਲਾਂ ਦੀਆਂ ਹੋਣ ਲੱਗ ਪਈਆਂ। ਉਹ ਆਖਣ ਲੱਗੇ ਜੀ ਇੱਥੇ ਸਾਡਾ ਜਿਹੜਾ ਸੀ ਨਾ ਹਰਚਰਨ ਸਿੰਘ ਜ਼ੈਲਦਾਰ ਚੌਥੀਆਂ ਮਰਬੇ ਦਾ ਮਾਲਕ ਸੀ, ਤੇ ਸਹੀ ਨਾ ਅਸਾਂ ਕਿਹਾ ਬਈ ਜ਼ੈਲਦਾਰ ਸਾਹਿਬ ਅਸੀਂ ਚਾਹੁੰਦੇ ਹਾਂ ਮਸੀਤ ਬਣਾਉਣੀ ਹੈ, ਤੇ ਅਸੀਂ ਮਸੀਤ ਬਣਾ ਲਈਏ। ਤੂੰ ਆਖਿਆ ਬਣਾ ਲਓ ਇੱਥੇ ਜਾ। ਅਸੀਂ ਨਾ ਆਖਿਆ ਚਲੋ ਕੱਚੀ ਮਿੱਟੀ ਲੈ ਕੇ ਤੇ ਕੰਨਾ ਸਾਰ ਕੇ ਤੇ ਨਾਲੇ ਮਸੀਤ ਬਣਾ ਲਾਂਗੇ। ਅਸੀਂ ਇਹ ਨਾ ਮਸੀਤ ਬਣਾਉਣ ਦੀਆਂ ਗੱਲਾਂ ਡੈ ਪੈ ਕਰਨ, ਤੇ ਉੱਥੇ ਨਾ ਇੱਕ ਸਿੱਖ ਇਹ ਆਂਦਾ ਕਿ ਮੈਂ ਤਾਂ ਨਹੀਂ ਇੱਥੇ ਮਸੀਤ ਬਣਨ ਦੇਣੀ, ਸਾਡੀਆਂ ਬੁੱਢੀਆਂ ਬਾਂਗੀਆਂ ਜਾਣਗੀਆਂ, ਬੁੱਢੀਆਂ ਬਾਂਗੀਆਂ ਜਾਣ। ਅੱਛਾ, ਉਹਨਾਂ ਦੇ ਅਸਰ ਪੈ ਜਾਏਗਾ ਜੋ ਵੀ ਹੈ। ਮੈਂ ਇਹ ਨਾ ਅਸੀਂ ਇਹ ਜਾ ਕੇ ਤੇ ਜ਼ੈਲਦਾਰ ਕੋ ਗਏ। ਅਸਾਂ ਆਖਿਆ ਭਈ ਜਨਾਬ ਆ ਤੁਹਾਡਾ ਬੰਦਾ ਤੇ ਆ ਆਂਦਾ ਮੈਂ ਮਸੀਤ ਨਹੀਂ ਬਣਨ ਦੇਣੀ। ਉਹਨੇ ਉਹਨੂੰ ਸੱਦ ਲਿਆ। ਉਹਨੇ ਆਖਿਆ ਉਹ ਮਾਂ ਦਿਆ ਖਸਮਾਂ, ਉਹ ਇਹ ਦੱਸ ਰੱਬ ਦਾ ਘਰ ਬਣਨਾ ਤੇ ਰੱਬ ਨਾਲ ਤੂੰ ਤੱਕਾ ਲਾ ਸਕਦਾ? ਉਹ ਤੈਨੂੰ 1 ਮਿੰਟ ਤੋਂ ਪਹਿਲਾਂ ਤੂੰ ਮਰ ਜਾਏਗਾ ਤੇ ਫਿਰ ਬਚ ਜਾਏਗਾ ਤੇ ਫਿਰ ਕੀ ਵਿਗਾੜ ਲੈਂਗਾ ਰੱਬ ਦਾ? ਉਹਨੇ ਆਖਿਆ ਅੱਗੇ ਮਸਜਿਦ ਕੱਚੀ ਬਣਨੀ ਸੀ, ਹੁਣ ਪੱਕੀ ਬਣੇਗੀ। ਹਰਚਰਨ ਸਿੰਘ ਦੇ ਭੱਠੇ ਤੋਂ ਇੱਟਾਂ ਲੱਗਣਗੀਆਂ, ਉਹਦੇ ਵਿੱਚ ਖੂਹੀ ਵੀ ਪੱਕੀ ਬਣੇਗੀ। ਹਰਚਰਨ ਸਿੰਘ ਸਭ ਤੋਂ ਪਹਿਲਾਂ ਪਾਣੀ ਉਹਦਾ ਪੀਏਗਾ। ਫਿਰ ਉਹ ਆਂਦੇ ਨੇ ਕਿ ਉਸ ਬੰਦੇ ਨੇ ਮਸਜਿਦ ਵੀ ਉੱਥੇ ਬਣਵਾਈ ਔਰ ਸਾਨੂੰ ਬਣਵਾ ਕੇ ਦਿੱਤੀ, ਵਿੱਚ ਖੂਹ ਲਵਾ ਕੇ ਦਿੱਤਾ। ਹਾਂਜੀ, ਔਰ ਜਿੱਦਣ ਜਨਾਬ ਪਹਿਲੇ ਦਿਨ ਪਾਣੀ ਉਹਦਾ ਪੀਤਾ ਉਸ ਬੰਦੇ ਨੇ ਪੀਤਾ। ਹਾਂਜੀ, ਔਰ ਉਹ ਬੰਦੇ ਗੱਲ ਦੱਸਦੇ ਸਨ ਕਿ ਜਦੋਂ ਰੋਜ਼ੇ ਆਉਂਦੇ ਸਨ ਤੇ ਜਨਾਬ ਸ਼ਾਮ ਨੂੰ ਉਸੇ ਮਸੀਤ ਦੇ ਵਿੱਚ ਰੋਜ਼ ਹੀ ਵੱਡੇ ਵੱਡੇ ਪਤੀਲੇ ਪਕਵਾ ਕੇ ਤੇ ਹਰਚਰਨ ਸਿੰਘ ਨੇ ਚੌਲਾਂ ਦੇ ਤੇ ਰੋਟੀ ਦੇ ਤੇ ਕਦੀ ਮੁਖਤਲਿਫ ਚੀਜ਼ਾਂ ਜਿਹੜੀਆਂ ਨੇ ਹਲਵਾ ਪਕਵਾ ਕੇ ਘੱਲ ਦਿੰਦਾ ਹੁੰਦਾ ਸੀ। ਤੋ ਗੱਲ ਇਹ ਸਨ ਸਾਂਝਾਂ ਸਾਡੀਆਂ। ਹਾਂਜੀ, ਜਿਹੜੇ ਤਗੜੇ ਲੋਕ ਸਨ ਉਹ ਇਸ ਤਰ੍ਹਾਂ ਮਾੜਿਆਂ ਵੱਲ ਧਿਆਨ ਰੱਖਦੇ ਸਨ। ਕੋਈ ਮਜ਼ਹਬ ਦੀ ਕੋਈ ਤਫਰੀਕ ਨਹੀਂ ਸੀ, ਕੋਈ ਰੌਲਾ ਨਹੀਂ ਸੀ। ਤੇ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਇਹ 47 ਦੇ ਵਿੱਚ ਵਿਗਾੜ ਪਿਆ, ਉਹ ਵਿਗਾੜ ਪਾਉਣ ਵਾਲੀਆਂ ਜਿਹੜੀਆਂ ਇੱਕ ਤੇ ਅਫਵਾਹਾਂ ਸਨ, ਔਰ ਅਫਵਾਹਾਂ ਫੈਲਾਉਣ ਵਾਲੇ ਇੱਕ ਕਮਿਊਨਿਟੀ ਸੀ ਸਾਡੇ ਹਿੰਦੁਸਤਾਨ ਦੀ ਖਾਸ ਕਰ, ਹਾਂਜੀ, ਜਿਹਨੂੰ ਹਿੰਦੂ ਕਮਿਊਨਿਟੀ ਆਉਂਦੇ ਨੇ। ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ। ਉਹਨਾਂ ਆਖਿਆ ਫਲਾਣੇ ਪਿੰਡ ਤੇ ਇੰਨੇ ਮੁਸਲਮਾਨ ਸਿੱਖਾਂ ਨੇ ਮਾਰ ਛੜੇ ਨੇ, ਫਲਾਣੇ ਪਿੰਡ ਸਿੱਖਾਂ ਨੇ ਮੁਸਲਮਾਨਾਂ ਨੇ ਸਿੱਖ ਮਾਰ ਛੜੇ। ਉਹ ਹਾਲਾਂ ਹੋਇਆ ਕੁਝ ਵੀ ਨਹੀਂ ਸੀ। ਉਹ ਜਿਹੜੀ ਗੱਲ ਸੀ ਤੇ ਤੀਜੀ ਵੱਡੀ ਜ਼ਿੰਮੇਵਾਰੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਮੁਲਕ ਬਣਾਉਣ ਦਾ ਸ਼ੌਕ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਕਾਨੂੰਨ ਬੰਦ ਨਾ, ਕਲਮ ਬੰਦ ਨਾ ਕਰਦੇ, ਜਿਹਨੂੰ ਪੰਜਾਬੀ ਚਾਹੁੰਦੇ ਨੇ ਕਲਮ ਬੰਦ ਨਾ ਕਰਦੇ। ਫੌਜ ਵੀ ਮੌਜੂਦ ਸੀ, ਸਿਕਿਉਰਿਟੀ ਇਦਾਰੇ ਵੀ ਮੌਜੂਦ ਸਨ। ਉਹਨਾਂ ਦੀ ਨਿਗਰਾਨੀ ਵਿੱਚ ਪਾਲਟੀਸ਼ਨ ਜਿਹੜੀ ਹੈ ਨਾ ਟਰਾਂਸਫਰ ਆਫ ਪਾਪੂਲੇਸ਼ਨ ਕਰਵਾਉਂਦੇ। ਲੇਕਿਨ ਸ਼ਾਇਦ ਉਹਨਾਂ ਨੂੰ ਇਹ ਹੀ ਸ਼ੌਕ ਸੀ ਵੀ ਸਾਡਾ ਨਾਂ ਸ਼ਾਹ ਨੋਟਾਂ ਛੋਟਾਂ 'ਤੇ ਆਇਆ ਜਾਂ ਫੋਟੋ ਸ਼ੋਟੋ ਆ ਜਾਏ, ਔਰ ਉਹ ਚੁੱਪ ਕਰਕੇ ਪਿੱਛੇ ਬਹਿ ਗਏ। ਔਰ ਫਿਰ ਜਿਹੜਾ ਹਾਲ ਇੱਥੇ ਹੋਇਆ, ਹਾਂਜੀ, ਸਿੱਖਾਂ ਦੀਆਂ ਧੀਆਂ ਸਿੱਖਾਂ ਨੇ, ਬਾਜਵਿਆਂ ਦੀਆਂ ਧੀਆਂ ਬਾਜਵਿਆਂ ਚੁੱਕੀਆਂ, ਬਾਜਵਿਆਂ ਨੂੰ ਬਾਜਵਿਆਂ ਕਤਲ ਕੀਤਾ, ਚੀਮਿਆਂ ਨੂੰ ਚੀਮਿਆਂ ਕਤਲ ਕੀਤਾ, ਹਾਂਜੀ, ਘੁੰਮਣਾ ਨੂੰ ਘੁੰਮਣਾ ਕਤਲ ਕੀਤਾ। ਔਰ ਅਸੀਂ ਅੰਨੇ ਹੋ ਗਏ। ਮੇਰੇ ਅੱਬਾ ਜੀ ਗੱਲ ਸੁਣਾਉਂਦੇ ਹੁੰਦੇ ਸਨ ਕਿ ਮੈਂ ਇੱਥੇ ਆ ਜੈਦ ਵਾਲੀ ਨਾਲ ਪਿੰਡ, ਇੱਥੋਂ ਦੇ ਸਿੱਖ ਸਨ, ਸਾਡੇ ਭਰਾ ਸਨ, ਚਾਚੇ ਬਾਬੇ ਸਨ ਨਾਲ, ਬਿਲਕੁਲ ਜੀ ਰਿਸ਼ਤੇਦਾਰੀਆਂ ਤਾਂ ਸਨ ਨਾ, ਮਜ਼ਹਬ ਆਪਣਾ ਆਪਣਾ ਸੀ। ਉਹ ਜਨਾਬ ਬੜੀ ਜੀ ਇੱਕ ਦੂਜੇ ਦੀ ਸਾਂਝ ਅੱਗੇ ਪਿੱਛੇ ਆਉਣ ਜਾਣ। ਹਾਂਜੀ, ਬਲਕਿ ਮੈਂ ਇਹ ਵੀ ਦੱਸਣਾ ਬਈ ਸਾਡੇ ਪਿੰਡ ਬਰਾਦਰੀ ਸਨ ਤੰਗ ਕਰਦੀ ਸੀ ਜੀ, ਸਾਡੇ ਥੋੜ੍ਹੇ ਸਨ। ਤੇ ਅੱਬਾ ਜੀ ਸ਼ਮੀਰਪੁਰ ਵਿਆਹੇ ਸਨ, ਪਿੱਛੋਂ ਆ ਨਾਲ ਸ਼ਮੀਰਪੁਰ ਹੈ। ਤੇ ਉਹਨਾਂ ਦੇ ਇਹ ਜੈਦਵਾਈ ਹੈ ਸਿੱਖ ਰਿਸ਼ਤੇਦਾਰ ਸਨ, ਉਹ ਸੋਹੀਆਂ ਦੇ। ਤੇ ਇਹਨਾਂ ਨੂੰ ਪਤਾ ਲੱਗਾ ਕਿ ਜੀ ਗੁਲਾਮ ਰਸੂਲ ਨੰਬਰਦਾਰ ਨੂੰ ਨਾ ਇਹਨਾਂ ਤੰਗ ਕੀਤਾ, ਕੋਈ ਮਤਲਬ ਬਾਹਰ ਜ਼ਿਮੀਂਦਾਰਾਂ ਕੋਈ ਇਹ ਉਹ ਬਰਾਦਰੀ ਤੰਗ ਕਰਦੀ। ਤੋ ਆ ਜੈਦ ਵਾਲੇ ਬਾਜਵਿਆਂ ਆ ਕੇ ਆਖਿਆ ਇਹ ਸਾਡਾ ਜਵਾਈ ਹੈ, ਇਹ ਸ਼ਮੀਰਪੁਰ ਵਿਆਹ ਹੈ ਸਾਡੇ ਰਿਸ਼ਤੇਦਾਰਾਂ ਦਾ, ਤੇ ਜੇ ਅੱਜ ਤੋਂ ਬਾਅਦ ਇਹਨੂੰ ਕਿਸੇ ਤੰਗ ਕੀਤਾ ਹੀ ਇਹਦੇ ਵੱਲ ਕਿਸੇ ਵੇਖਿਆ ਫਿਰ ਸਾਨੂੰ ਜਾਣਦੇ ਹੋ ਤੁਸੀਂ ਚੰਗੀ ਤਰ੍ਹਾਂ। ਤੇ ਉਦੋਂ ਬਾਅਦ ਫਿਰ ਉਹ ਮਤਲਬ ਯਾਨੀ ਇਹ ਹੱਦ ਤੱਕ ਸਿਲਸਿਲਾ ਸੀ। ਹਾਂਜੀ, ਔਰ ਇਹਦੇ 'ਚ ਕੋਈ ਤਫਰੀਕ ਨਹੀਂ ਸੀ। ਸਾਡੇ ਬਜ਼ੁਰਗ ਦੱਸਦੇ ਨੇ, ਯਾਰ ਮੈਂ ਤੁਹਾਨੂੰ ਗੱਲ ਦੱਸਣਾ ਵੀ ਮੇਰੀ ਮਾਂ, ਉਹਨਾਂ ਦਾ ਨਾਮ ਨਾ ਬੀਬੀ ਸੀ, ਆਹ ਹਵੇਲੀ 'ਚ ਕਬਰ ਹੈ। ਤੇ ਉਹ ਗੱਲ ਸੁਣਾਉਣ ਲੱਗੇ ਕਿ ਮੈਂ ਸਰਗੋਧੇ ਵਿਆਹੀ ਆਈ ਤੇ ਮੈਂ ਉੱਥੇ ਕੋਈ ਸਿੱਖ ਵੇਖਿਆ ਹੀ ਨਹੀਂ ਸੀ, ਉਹ ਤਾਂ ਨਵੀਂ ਆਬਾਦੀ ਸੀ। ਤੇ ਇੱਥੋਂ ਨਾ ਮਾਂਗਾ, ਇੱਥੇ ਨਾਲ ਮਾਂਗਾ ਪਿੰਡ ਹੈ, ਮਾਂਗੇ ਪਿੰਡ ਤੋਂ ਉਹ ਨਾ ਸਵੇਰੇ ਸਵੇਰੇ ਬਾਹਰ ਨੂੰ ਬੀਬੀਆਂ ਜਾਂਦੀਆਂ ਸਾਰੇ ਨਮਾਜ਼ ਵੇਲੇ ਬਾਹਰ। ਇਹ ਮੈਂ ਗਈ ਤੇ ਉਹ ਆ ਕੇ ਕੋਈ ਦੁੱਧ ਸ਼ੁੱਧ ਪਾਉਣਾ ਸੀ ਤੇ ਉਹ 5 ਨਾ ਸਿੱਖ ਟੁਰੇ ਜਾਣ ਤੇ ਉਹ ਪਿਆ ਆਖਣ ਯਾਰ ਇਸ ਪਿੰਡ ਭਾਈ ਨੱਥੂ ਦੀ ਧੀ ਵਿਆਹੀ ਏ, ਤੋ ਸਾਡੀ ਵੀ ਧੀ ਹੈ ਯਾਰ, ਉਹਨੂੰ ਪਿਆਰ ਦੇ ਚਲੀਏ। ਤੇ ਮੈਂ ਇਹ ਵੀ ਸੁਣਾ ਤੇ ਮੈਂ ਨਾ ਉੱਠ ਕੇ ਨਾ ਤੇ ਉਹਨਾਂ ਨੂੰ ਘਰ ਨੂੰ ਆਈ ਤੇ ਮਗਰ ਹੀ ਉਹ ਵੀ ਆ ਗਏ। ਤੁਹਾਡੇ ਇਹ ਅੱਬਾ ਜੀ ਦੇ ਵਾਕਫ ਸਨ ਤੇ ਉਹਨਾਂ 5 ਨਹੀਂ ਉਸ ਵੇਲੇ ਇਹ ਗੱਲ ਹੈ ਮੇਰਾ ਖਿਆਲ ਹੈ ਕੋਈ 45-46 ਦੀ। ਉਹਨਾਂ ਸਾਰਿਆਂ 10-10 ਰੁਪਏ ਮੈਨੂੰ ਦਿੱਤੇ ਤੇ ਪਿਆਰ ਦਿੱਤਾ।
ਤੇ ਆਖਿਆ ਵੀ ਉਹ ਅੱਬਾ ਜੀ ਦੇ ਤੁਹਾਡੇ ਵਾਕਫ ਸਨ ਤੇ ਆਖਣ ਲੱਗੇ ਕਿ ਲੱਸੀ ਲੁੱਸੀ। ਉਹਨਾਂ ਆਖਿਆ ਪਾਣੀ ਵੀ ਨਹੀਂ ਪੀਣਾ ਧੀ ਦੇ ਘਰੋਂ, ਦੇ ਦੇ ਕਰਨ ਧੀ ਦੇ ਘਰੋਂ ਪਾਣੀ ਵੀ ਨਹੀਂ ਪੀਣਾ, ਔਰ ਉਸ ਨੇ ਬਗੈਰ ਪਾਣੀ ਪੀਣ ਤੋਂ। ਇਹ ਸਾਡੀਆਂ ਸਾਂਝਾਂ ਸਨ, ਔਰ ਇਹ ਸਾਂਝਾਂ ਜਿਹੜੀਆਂ ਨੇ ਇਹ ਮੈਨੂੰ ਬੜੀ ਹੈਰਾਨਕੁਨ ਗੱਲ ਹੈ ਕਿ ਇੱਕੋ ਰਾਤ 'ਚ ਹੀ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣਾ ਤੇ ਗਏ ਔਰ ਬਣ ਗਏ। ਉਹਦੇ ਵਿੱਚ ਜਾਂ ਤਾਂ ਸਾਡਾ ਮੈਂ ਸਮਝਦਾ ਕਿ ਸਾਡੀ ਦੂਰ ਅੰਦੇਸ਼ੀ ਨਹੀਂ ਸੀ, ਅਸੀਂ ਸੋਚਦੇ ਘੱਟ ਹਾਂ ਅਤੇ ਜੋ ਸਾਡੇ 'ਚ ਜ਼ਿਆਦਾ ਹੈ ਹੋਸ਼ ਤੋਂ ਘੱਟ ਕੰਮ ਲੈਂਦੇ ਹਾਂ। ਔਰ ਦੂਜਾ ਹੈ ਕਿ ਸਾਨੂੰ ਆਪਣੇ ਉਸ ਵੇਲੇ ਦੇ ਦੁਸ਼ਮਣਾਂ ਨੂੰ ਵੀ ਪਛਾਣਨਾ ਚਾਹੀਦਾ ਸੀ। ਲੇਕਿਨ ਲੜਾਈ ਜਿਹੜੀ ਹੁੰਦੀ ਹੈ ਨਾ, ਉਹ ਤੁਹਾਨੂੰ ਪਤਾ ਹੈ ਲੜਾਈ ਹੁੰਦੀ ਹੈ, ਉਹਦੇ ਵਿੱਚ ਜਿਹੜਾ ਸੀ ਨਾ ਘੁੱਲੂ ਘਾਰਾ ਹੀ ਇੰਨਾ ਮੱਚਿਆ ਸੀ ਕਿ ਸਮਝ ਨਾ ਆਈ। ਔਰ ਬਜ਼ੁਰਗ ਮੇਰੇ ਅੱਬਾ ਜੀ ਮੇਰੇ ਰੋ ਪੈਂਦੇ ਹੁੰਦੇ ਸਨ ਜਦੋਂ 47 ਦੀ ਗੱਲ ਹੋਣੀ ਤਾਂ ਉਹਨਾਂ ਆਖਣਾ ਉਹ ਬੰਦੇ ਖਾਣੀ ਵੰਡ ਦੀ ਮੇਰੇ ਨਾਲ ਗੱਲ ਨਾ ਕਰਿਆ, ਬੰਦੇ ਖਾਣੀ ਬੰਦੇ ਖਾਣੀ ਵੰਡ ਦੀ ਮੇਰੇ ਨਾਲ ਗੱਲ ਨਾ ਕਰਿਆ ਕਰ। ਤੋ ਉਹ ਦੱਸਦੇ ਸਨ ਕਿ ਇੱਥੇ ਆ ਨਾਲ ਇੱਕ ਪਿੰਡ ਹੈ ਭੂਰੇ ਕੀ, ਮੈਂ ਉੱਥੇ ਗਿਆ ਉਹ ਜੈਦਵਾਲੀ ਵਾਲੇ ਸਿੱਖਾਂ ਨੂੰ ਲੈ ਕੇ ਨਾ ਆਪਣੀ ਹਿਫਾਜ਼ਤ 'ਚ। ਸਰਪੰਚ ਸਨ ਅੱਬਾ ਜੀ 47 ਇਹ 47 ਦੇ ਵਿੱਚ 47 'ਚ ਸਰਪੰਚ ਸਨ। ਅੱਛਾ, ਤੇ ਨਾਲ ਹੋਰ ਕੋ ਪਿੰਡ ਦੇ ਕੋ 10 ਬੰਦੇ ਲੈ ਕੇ ਤਲਵਾਰਾਂ ਤਲੂਰਾਂ ਫੜ ਕੇ ਉਹਨਾਂ ਦੀ ਜਦੋਂ ਇਹ ਕਨਫਰਮ ਹੋ ਗਿਆ ਕਿ ਹੁਣ ਜਾਣਾ ਹੀ ਹਾਂ ਜਾਣਾ ਹੀ ਪੈਣਾ। ਤੇ ਉਹਨਾਂ ਦੇ ਨਾ ਜਥੇ ਦੇ ਨਾਰ ਲਾਉਣ ਵਾਸਤੇ ਨਾ ਜਿਹੜਾ ਜਥਾ ਆ ਰਿਹਾ ਸੀ ਕਲਾਸ ਵਾਲੇ ਵੱਲੋਂ, ਉਹਦੇ ਨਾਰ ਲਾਉਣ ਲਈ ਜਾ ਰਿਹਾ ਸਨ। ਤੇ ਉਹ ਸਾਰਾ ਜੀ ਉਹ ਦੱਸਦੇ ਹੁੰਦੇ ਸਨ ਕੋ ਬੀਬੀਆਂ ਦਾ ਵੀ ਇੱਕ ਦੂਜੇ ਦੇ ਘਰ ਆਉਣ ਜਾਣ, ਬੰਦਿਆਂ ਦਾ ਵੀ ਸਰ ਬਸ ਹੀ ਬਰਾਦਰੀ ਸਾਂ। ਤੇ ਉਹ ਆਂਦੇ ਨੇ ਕਿ ਭੂਰੇਕਿਆਂ ਦਾ ਜ਼ੈਲਦਾਰ ਸੀ ਤੇ ਉਹਦਾ ਨਾਮ ਮੈਨੂੰ ਫਿਰ ਭੁੱਲ ਗਿਆ, ਮੈਨੂੰ ਦੱਸਿਆ ਵੀ ਸੀ ਕਿਸੇ ਨੇ, ਅੱਬਾ ਜੀ ਨੇ ਦੱਸਿਆ ਸੀ। ਤੇ ਉਹ ਪਿਆਰ ਹੋਏ ਤੇ ਆਖੇ ਉਹ ਗੁਲਾਮ ਰਸੂਲ ਨੰਬਰਦਾਰ ਆ, ਮੈਨੂੰ 4 ਮੁੰਡੇ ਮੇਰੇ ਸਾਹਮਣੇ ਮਾਰ ਛੜੇ ਨੇ, ਉਹ ਮੈਨੂੰ ਵੀ ਕਿਰਪਾਨ ਮਾਰ ਯਾਰ ਮੈਂ ਮਰ ਜਾ, ਮੇਰੇ ਬਰਦਾਸ਼ਤ ਨਹੀਂ ਹੁੰਦਾ ਮੇਰੇ ਕੋਲ। ਹਾਂਜੀ, ਤੋ ਗੱਲ ਇਹ ਹੈ ਕਿ ਇਹ ਇਸ ਹੱਦ ਤੱਕ ਅੰਨੇ ਹੋ ਚੁੱਕੇ ਸਨ ਕਿ ਇੱਥੇ ਹਵੇਲਾ ਸਿੰਘ ਬਾਅਦ 'ਚ ਮੁਸਲਮਾਨ ਹੋ ਗਿਆ, ਇਕਬਾਲ ਬਿਸਮਲ ਸ਼ਾਇਰ ਸੀ, ਬੜਾ ਵੱਡਾ ਪਿੰਡ ਸੀ ਆ ਨਾਲ ਹੀ ਢਿੱਲੀ ਪਿੰਡ ਹੈ, ਆ ਨਹਿਰ ਨਹੀਂ ਜਿਹੜੀ ਆਉਂਦੀ ਨਹਿਰ ਦੇ ਉਰਲੇ ਪਾਸੇ ਪਿੰਡ ਇੱਥੋਂ ਦਾ, ਤੇ ਵੱਡਾ ਮਾਲਕ ਸੀ ਉਹ। ਤੇ ਜਨਾਬ ਉਹਦੇ ਪਿਓ ਨੂੰ ਇਹਨਾਂ ਢਾਹ ਲਿਆ ਮੁਸਲਮਾਨਾਂ ਨੇ, ਤੇ ਉਹਨੇ ਆਖਿਆ ਮੈਂ ਮੁਸਲਮਾਨ ਹੋ ਗਿਆ ਯਾਰ, ਮੇਰੇ ਵਾਸਤੇ ਮੇਰੇ ਪਿਓ ਨੂੰ ਛੱਡ ਛੱਡੋ। ਤੇ ਉਹਨਾਂ ਨਾ ਛੱਡਿਆ, ਉਹਨੂੰ ਕਤਲ ਕਰਤਾ। तो ਉਹਨੇ ਫਿਰ ਸ਼ੇਰ ਲਿਖਿਆ ਸੀ, जब कुछ ना बन सकी कातल के सामने मैं रोया दिल के सामने दिल मेरे सामने। तो उर्दू ਦਾ ਉਹ ਸ਼ਾਇਰ ਉਰਦੂ ਲਿਖਦਾ ਹੁੰਦਾ ਸੀ। ਤੇ ਗੱਲ ਇਹ ਹੈ ਕਿ ਅਸੀਂ ਬਿਲਕੁਲ ਹੀ ਅੰਨੇ ਹੋ ਗਏ ਸਾਂ, ਲੇਕਿਨ ਅਸੀਂ ਉਹ ਸਾਰੀ ਆਬਾਦੀ ਜਿਹੜੀ ਸੀ ਨਾ 47 'ਚ ਉਹ ਮੁਜਰਮ ਨਹੀਂ ਸੀ। ਮੁਜਰਮ ਜਿਹੜੇ ਜਰਾਇਮ ਪੇਸ਼ਾ ਲੋਕ ਹੁੰਦੇ, ਜਰਾਇਮ ਪੇਸ਼ਾ ਲੋਕ 1-2-3% ਹੁੰਦੇ ਨੇ। ਉਹ ਤੇ ਹੋ ਗਏ ਜ਼ਾਹਿਰ ਜੀ ਗੱਲ ਹੈ, ਕਤਲ ਉਹੀ ਕਰੇਗਾ ਜਿਹੜਾ ਜਰਾਇਮ ਪੇਸ਼ਾ ਹੋਏਗਾ, ਜਿਨ੍ਹਾਂ ਦਾ ਜਿਸ ਦਾ ਆਪਣੇ ਇਨਸਾਨ ਹੋਣ 'ਤੇ ਵੀ ਯਕੀਨ ਉੱਠ ਜਾਂਦਾ ਹੈ, ਕਤਲ ਉਹੀ ਕਰਦਾ। ਕੁਛ ਐਸੀਆਂ ਮਿਸਾਲਾਂ ਉਸ ਵੇਲੇ ਜਿਹੜੀਆਂ ਤੁਹਾਡੇ ਅੱਬਾ ਜੀ ਨੇ ਤੁਹਾਨੂੰ ਦੱਸੀਆਂ, ਜਾਂ ਇੱਕ ਹੋਰ ਆਸੇ ਪਾਸੇ ਦੇ ਚਾਚੇ ਤਾਇਆ ਨੇ ਉਹਨਾਂ ਨੇ ਦੱਸੀਆਂ, ਕੁਝ ਜਿਨ੍ਹਾਂ 'ਤੇ ਕੋਈ ਇਨਸਾਨੀਅਤ ਉਸ ਵੇਲੇ ਵੀ ਫਖਰ ਕਰ ਰਹੀ ਸੀ ਇਸ ਸਾਰੇ ਪ੍ਰੋਪੇਗੈਂਡੇ ਦੇ ਬਾਵਜੂਦ ਕਿ ਉੱਧਰ ਸਿੱਖ ਮਾਰੇ ਜਾ ਰਹੇ ਨੇ, ਇੱਧਰ ਮੁਸਲਮਾਨ ਮਾਰੇ ਜਾ ਰਹੇ ਨੇ, ਮਾਰੋ ਮਾਰੋ ਮਾਰੋ। ਉਸ ਦੇ ਦਰਮਿਆਨ ਕੋਈ ਐਸੇ ਨੇਕ ਲੋਕ ਸਨ ਜਿਨ੍ਹਾਂ ਨੇ ਇੱਥੋਂ ਸਿੱਖਾਂ ਦੀਆਂ ਬੇਟੀਆਂ ਦੀ ਹਿਫਾਜ਼ਤ ਕੀਤੀ, ਸਿੱਖਾਂ ਦੀ ਹਿਫਾਜ਼ਤ ਕੀਤੀ, ਜਾਂ ਉੱਥੋਂ ਜਿਹੜੇ ਆਏ ਕੋਈ ਸਿੱਖਾਂ ਨੇ ਕੋਈ ਐਸਾ ਕੰਮ ਕੀਤਾ? ਹਾਂਜੀ, ਇਹਦੇ 'ਚ ਹਜ਼ਾਰਾਂ ਮਿਸਾਲਾਂ ਸੁਣੀਆਂ, ਇਹਦੇ 'ਤੇ ਫਿਲਮਾਂ ਵੀ ਬਣੀਆਂ, ਬੜਾ ਕੁਝ ਹੋਇਆ। ਬਹੁਤ ਜ਼ਿਆਦਾ ਐਸੇ ਲੋਕ ਨੇ ਜਿਨ੍ਹਾਂ ਆਪਣੀਆਂ ਜਾਨਾਂ ਹੀਲ ਕੇ ਤੇ ਮੁਸਲਮਾਨਾਂ ਨੂੰ ਬਚਾਇਆ। ਐਸੇ ਸਿੱਖ ਵੀ ਸਨ ਔਰ ਐਸੇ ਮੁਸਲਮਾਨ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੀਆਂ ਜਾਨਾਂ ਹੀਲ ਕੇ ਬਚਾਇਆ। ਹਾਂਜੀ, ਦੂਜਾ ਲੇਕਿਨ ਜਿਹੜੀ ਅੰਦਰ ਸੀ ਨਾ ਗੱਲ, ਬਾਬਾ ਬਸ਼ੀਰ ਸੀ ਤੇ ਇੱਕ ਬਾਬਾ ਬਾਂਗਾ ਉਹਨੂੰ ਆਂਦੇ ਸਨ। ਉਹ ਮੈਨੂੰ ਗੱਲ ਸੁਣਾਉਣ ਲੱਗਾ ਕਿ ਜਦੋਂ 47 ਦਾ ਰੌਲਾ ਸੀ ਤੇ ਬਲਕੇ ਪਿੰਡ ਸੀ ਆ ਲਾਹੌਰ ਦੇ ਲਾਗੇ, ਜਿੱਥੇ ਆ ਮੋਟਰਵੇ ਦਾ ਨਾ ਅੱਜ ਨਵੀਂ ਮੋਟਰਵੇ ਦਾ ਗੋਲ ਚੱਕਰ ਬਣਿਆ, ਉਹ ਹੈ ਮੈਂ ਬਲਕੇ ਸਾਂ। ਤੇ ਅਸੀਂ ਨਾ ਮੁੰਡਾ ਇੱਕ ਸ਼ਿੰਗਾਰਾ ਸੀ ਤੇ ਨਾ ਸੁੱਚਾ ਸਿੰਘ ਮੇਰਾ ਯਾਰ ਸੀ ਮੇਰੇ ਪਿੰਡ ਦਾ। ਤੇ ਉਹ ਨਾ ਰੌਲਾ ਪਿਆ ਤੇ ਮੈਂ ਉਦੋਂ ਲਾਹੌਰ ਮਜ਼ਦੂਰੀ ਕਰਦਾ ਸਾਂ, ਤੇ ਜਦੋਂ ਆਉਣਾ ਤੇ ਉਹਨਾਂ ਆਖਣਾ ਜੀ ਉਹ ਫਲਾਣੇ ਪਾਸੇ ਆ ਹੋ ਗਿਆ, ਇੱਧਰ ਝੂਠ ਇੰਨਾ ਵੱਜਦਾ ਸੀ, ਅਫਵਾਹਾਂ ਇੰਨੀਆਂ ਚੱਲਦੀਆਂ ਸਨ। ਉਹ ਬਾਬਾ ਆਂਦਾ ਕਿ ਮੈਂ ਵੀ ਨਾ ਜਵਾਨ ਸਾਂ ਤੇ ਮੈਂ ਇੱਕ ਲੰਮੀ ਜੀ ਡਾਂਗ ਦੇ ਅੱਗੇ ਨਾ ਇੱਕ ਟੋਕਾ ਜਿਹਾ ਲਵਾ ਲਿਆ, ਟੋਕਾ ਲਵਾ ਕੇ ਤੇ ਮੈਂ ਵੀ ਮੋਢੇ 'ਤੇ ਧਰੀ ਫਿਰਨਾ। ਤੇ ਕਿਸੇ ਨੇ ਆਖਿਆ ਵੀ ਯਾਰ ਮੈਂ ਪਿੰਡ ਆਏ ਸਾਂ ਉਦਣ, ਤੇ ਆਖਣ ਲੱਗੇ ਯਾਰ ਉਹ ਬਾਜਰੇ ਦੇ ਵਿੱਚ ਨਾ ਇੱਕ ਸਿੱਖ ਵੜਿਆ ਤੇ ਉਹਦੇ ਕੋਲ ਬਲਮ ਹੈ ਤੇ ਦੂਰੋਂ ਹੀ ਨਾ ਵਿੰਨ ਛੱਡਦਾ ਬੰਦੇ ਨੂੰ। ਉਦੋਂ ਹਥਿਆਰੇ ਹੀ ਸਨ। ਅੱਛਾ, ਉਹ ਬਲਮ ਉਹ ਵੱਡਾ ਹਰਾ ਸੋਟਾ ਤੇ ਅੱਗੇ ਉਹ ਲੱਗੀ ਉਹ ਸੂਆ ਜਿਹਾ ਕੋਈ, ਹਾਂਜੀ ਕੋਈ ਛੁਰੀ ਜਿਹੀ। ਉਹ ਹੈ ਨਾ ਮੈਂ ਸਵੇਰੇ ਸਵੇਰੇ ਪਿਸ਼ਾਬ ਕਰਨ ਗਿਆ ਤੇ ਉਸੇ ਬਾਜਰੇ ਵਾਲ ਨੂੰ ਮੈਂ ਟੁਰ ਗਿਆ ਕਿਤੇ ਬੇਧਿਆਨੀ 'ਚ, ਉਹਦੇ ਵਿੱਚ ਨਾ ਕੋਈ ਬੰਦਾ ਹਿੱਲਿਆ ਤੇ ਮੈਨੂੰ ਸ਼ੱਕ ਪਿਆ ਤੇ ਮੈਂ ਜਨਾਬ ਨਾ
ਵੇਖਿਆ ਤੇ ਇੱਕ ਬੰਦਾ ਪਰਾਂ ਨੂੰ ਭੱਜ ਪਿਆ, ਪਰਾਂ ਰਾਵੀ ਲਾਗੇ ਹੀ ਸੀ, ਰਾਵੀ ਤੋਂ ਪਰਾਂ ਇੰਡੀਆ ਸੀ। ਤੇ ਉਹ ਆਂਦਾ ਬੰਦਾ ਭੱਜ ਪਿਆ ਤੇ ਮੈਂ ਵੀ ਮਗਰ ਉਹਦੇ ਭੱਜ ਪਿਆ। ਘੁੱਸ-ਮੁਸਾ ਸੀ। ਘੁੱਸ-ਮੁਸਾ ਸਮਝਦੇ ਹੋ ਨਾ? ਨਹੀਂ, ਗੁੱਸ-ਮੁੱਸਾ ਦੱਸ ਦਿਓ, ਸਾਨੂੰ ਵੀ ਨਹੀਂ ਪਤਾ, ਸੁਣਨ ਵਾਲਾ ਵੀ ਨਹੀਂ। ਘੁੱਸ-ਮੁਸਾ ਹੁੰਦਾ ਜਦੋਂ ਬੰਦੇ ਦਾ ਚਿਹਰਾ ਪੂਰਾ ਨਜ਼ਰ ਨਾ ਆਏ, ਇੰਨਾ ਕੁ ਹਨੇਰਾ, ਜਿਹਨੂੰ ਸੁਭਾਏ ਕਾਜ਼ਬ ਬੰਦੇ। ਜੀ 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 ਜੀ, ਘੁੱਸ-ਮੁਸੇ ਨੂੰ ਪੰਜਾਬੀ ਹਾਂ, ਚ ਜੀ। ਘੁੱਸ-ਮੁਸਾ ਆਂਦੇ ਨੇ, ਸੁਭਾ ਕਾਜ਼ਮ ਨੂੰ। ਜੀ ਜੀ। ਅੱਛਾ, ਉਹੀ ਤੇ ਗੱਲ ਹੈ ਜਿਹਦੇ ਤੋਂ ਇਹਨਾਂ ਨੇ ਸਾਨੂੰ ਦੂਰ ਕਰ ਛੜਿਆ ਸਾਡੀ ਜ਼ੁਬਾਨ ਤੋਂ। ਇਹ ਹੁਣ ਮੰਗੇ ਲੀੜੇ ਪਾ ਕੇ ਤੇ ਜਨਾਬ ਆਕੜੀ ਫਿਰਦੇ ਨੇ। ਤੋ ਉਹ ਜਨਾਬ ਗੱਲ ਇਹ ਆ ਜਾਂਦਾ ਕਿ ਉਹ ਬਾਬਾ ਦੱਸਦਾ ਕਿ ਮੈਂ ਨਾ ਜਰਾ ਪਿੱਛੋਂ ਭੱਜ ਕੇ ਨਾ, ਤੇ ਉਹ ਅੱਗੇ ਨੱਠਾ ਜਾਂਦਾ ਸੀ ਤੇ ਘੁੱਸ-ਮੁਸੇ 'ਚ ਪਛਾਣਿਆ ਮੈਂ ਨਾ, ਤੇ ਮੈਂ ਨਾ ਉੱਚੀ ਸਾਰੀ ਪਿੱਛੋਂ ਬੰਦੂਕ ਉਹ ਜਿਹੜੀ ਸੀ ਨਾ ਮਾਏ, ਉਹ ਡੰਡਾ ਜਿਹਾ ਜਿਹਦੇ ਅੱਗੇ ਟੋਕਾ ਲਾਇਆ, ਹਲਾਰ ਕੇ ਆਖਿਆ ਅੱਲਾਹੁ ਅਕਬਰ ਉੱਚੀ ਸਾਰੀ। ਤੇ ਉਹਨੇ ਨਾ ਯਕਦਮ ਖਲੋ ਗਿਆ ਤੇ ਪਿਛਾਂ ਵੇਖ ਕੇ ਆਂਦਾ, ਬਸ਼ੀਰਿਆ ਕੁੱਤੇ ਦਿਆ ਪੁੱਤਰ, ਤੂੰ ਮੈਨੂੰ ਮਾਰਨ ਲੱਗਾ? ਓਏ ਹੋਏ ਹੋਏ। ਉਹ ਬਾਬਾ ਆਂਦਾ ਮੇਰੇ ਹੱਥਾਂ 'ਚ ਉਹ ਸੋਟਾ ਪਿੱਛੇ ਜਾ ਪਿਆ। ਤੇ ਫਿਰ ਮੈਂ ਉਹਨੂੰ ਨਾਲ ਲੈ ਕੇ ਬਾਰਡਰ ਤੇ ਦਰਿਆ ਪਾਰ ਕਰਕੇ। ਤੋ ਇਸ ਤਰ੍ਹਾਂ ਦੇ ਮਤਲਬ ਇਹ ਅੰਦਰ ਮੁਹੱਬਤ ਲੁਕੀ ਸੀ, ਅੰਦਰ ਮੁਹੱਬਤ ਹੈ ਸੀ, ਨਸਲਾਂ ਤੋਂ ਇਕੱਠੇ ਅੰਦਰ ਨਸਲਾਂ ਤੋਂ, ਯਾਨੀ ਇਹ ਵੇਖੋ ਨਾ ਜੀ, ਅੰਦਰ ਮੁਹੱਬਤ ਲੁਕੀ ਸੀ ਜਿਹੜੀ ਉਸੇ ਵੇਲੇ ਜ਼ਾਹਰ ਹੋਈ। ਔਰ ਉਹਨੂੰ ਮਤਲਬ ਇਹ ਹੈ, ਲੇਕਿਨ ਉਹ ਜਿਹੜੇ ਲੋਕ ਸ਼ਰਾਰੀ ਸ਼ੈਤਾਨ ਸਨ, ਲੁਟੇਰੇ ਸਨ, ਹਾਂਜੀ, ਉਹ ਡੋਮੀਨੈਂਟ ਉਸ ਵੇਲੇ ਹੋ ਗਏ, ਕਿਉਂਕਿ ਲਾ ਐਂਡ ਆਰਡਰ ਕੋਈ ਨਹੀਂ ਸੀ। ਲਾ ਐਂਡ ਆਰਡਰ ਨੂੰ ਲਾਗੂ ਕਰਨਾ ਸਰਕਾਰਾਂ ਦੀ ਡਿਊਟੀ ਸੀ। ਔਰ ਉਹਦੇ ਤੋਂ ਕਦੀ ਉਹ, ਔਰ ਮੈਂ ਦਾਅਵੇ ਨਾਨਾ ਕਿ ਜਿਹੜੇ ਉਸ ਵੇਲੇ ਕਤਲ ਹੋਏ ਸਨ ਉਹਦੀ ਪੁੱਛਗਿੱਛ ਉਹਨਾਂ ਹੁਕਮਰਾਨਾਂ ਨੂੰ ਹੋਏਗੀ ਜਿਹੜੇ ਉਹਦੇ ਜ਼ਿੰਮੇਦਾਰ ਸਨ ਉਸ ਵੇਲੇ, ਉਹ ਜਿਹੜੇ ਕਾਰੋਬਾਰੀ ਸਨ, ਉਹ ਜਿਹੜੇ ਬੰਦੋਬਸਤੀ ਸਨ, ਹਾਂਜੀ। ਇਸ ਵਾਸਤੇ ਕਿ ਇਨਸਾਨ ਜਿਹੜਾ ਨਾ ਜੀ, ਇਨਸਾਨ ਸੋਸ਼ਲ ਐਨੀਮਲ ਹੈ, ਸਭ ਕੁਝ ਹੈ, ਲੇਕਿਨ ਇਹਦੇ ਤੋਂ ਵੱਡਾ ਵਹਿਸ਼ੀ ਕੋਈ ਨਹੀਂ। ਇਹ ਤੁਸੀਂ ਅੱਜ ਵੇਖ ਲਓ ਕਿ ਕਿਤੇ ਕਿਸੇ ਨੂੰ ਪਤਾ ਲੱਗ ਜਾਏ ਨਾ, ਮੈਨੂੰ ਪੁੱਛਣਾ ਕਿਸੇ ਨਹੀਂ। ਮੈਂ ਖੁਦ ਵੇਖਿਆ ਕਿ ਇੱਥੇ ਪਾਕਿਸਤਾਨ 'ਚ ਕੋਈ ਐਕਸੀਡੈਂਟ ਹੋ ਜਾਏ ਤੇ ਲੋਕੀ ਮੋਬਾਈਲ ਕੱਢਣ ਲੱਗ ਪੈਂਦੇ ਨੇ, ਜੇਬਾਂ ਖੋਲ੍ਹਣ। ਹਾਲਾਂ ਇਹ ਵੀ ਪਤਾ ਹੁੰਦਾ ਵੀ ਅਸੀਂ ਵੀ ਵਿੱਚ ਮਰ ਸਕਦੇ ਸਾਂ। ਤੋ ਇਨਸਾਨ ਦੇ ਵਿੱਚ ਸ਼ਰ ਵੀ ਮੌਜੂਦ ਹੈ। ਤੇ ਲੇਕਿਨ ਉੱਥੇ ਜੋ ਹੋਇਆ, ਔਰ ਉਹਦੇ ਨਾਲ ਨਾਲ ਹੁਣ ਕਮ ਸੇ ਕਮ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਬੰਦੇ ਉੱਧਰੋਂ ਆਏ ਨੇ ਇੱਧਰ, ਜਾਂ ਇੱਧਰੋਂ ਗਏ ਨੇ ਉੱਧਰ, ਉਹ ਅਗਰ ਚਾਹਣ ਆਪਣੇ ਮੁਲਕ ਦੀ, ਆਪਣੇ ਇਲਾਕੇ ਦੀ ਯਾਤਰਾ ਕਰਨ ਲਈ, ਔਰ ਉਹਨਾਂ ਨੂੰ ਕਮ ਸੇ ਕਮ 1-1 ਮਹੀਨੇ ਦਾ ਵੀਜ਼ਾ ਦਿੱਤਾ ਜਾਏ, ਆਪਣੇ ਪਿੰਡ, ਆਪਣੇ ਰਿਸ਼ਤੇਦਾਰਾਂ ਨੂੰ ਜਿੱਥੇ ਜਿੱਥੇ ਆਏ ਨੇ